ਤੇ ਅਗਲਾ ਜਿਹੜਾ ਫਰਮ ਰੀਸੈਟਲਮੈਂਟ ਬਾਰ ਇਸ਼ੂ ਜਿਹੜਾ ਯੂਰਪੀਅਨ ਪੰਜਾਬੀਜ਼ ਦੇ ਲਈ ਆ ਉਹਦੀ ਅਪਡੇਟ। ਜਿਹੜਾ ਯੂਰਪੀਅਨ ਪੰਜਾਬੀਆਂ ਦਾ ਜਿਹੜੇ ਕੇਸ ਆ ਸਾਡਾ ਹੁਣ ਜਿੱਦਾਂ ਇੱਕ ਕੇਸ ਚੱਲਦਾ ਸੀਗਾ ਤੇ ਉਹ ਤੀਜੀ ਚੌਥੀ ਉਹਦੀ ਹੀਅਰਿੰਗ ਪਾਤੀ ਤੇ ਡਾਕੂਮੈਂਟ ਜਿਹੜੇ ਸਾਰੇ ਉਹਨੂੰ ਟਰਾਂਸਲੇਟ ਕਰਾ ਕੇ ਇਟਲੀ ਉਟਲੀ ਦੇ ਟਰਾਂਸਲੇਟ ਕਰਾ ਕੇ ਦਿਓ ਸਾਰਾ। ਤੇ ਜਿਹੜਾ ਜ਼ਿੰਮੇਵਾਰੀ ਆ ਉਹ ਹੁੰਦੀ ਤਾਂ ਸਰਕਾਰ ਦੀ ਆ ਕਿ ਉਹਨਾਂ ਨੇ ਸ਼ੋਅ ਕਰਨਾ, ਪਰ ਜਿਹੜਾ ਜੱਜ ਆ ਉਹ ਜਿਹੜਾ ਰਿਸਪੋਂਡੈਂਟ ਆ ਜਿਹੜਾ ਜਿਹਨੇ ਅਸਾਈਲਮ ਮੰਗਣਾ ਉੱਤੇ ਪ੍ਰੈਸ਼ਰ ਪਾ ਰਹੇ ਆ ਕਿ ਤੁਸੀਂ ਦੱਸੋ ਸਾਨੂੰ ਕੋਈ ਕਿੱਦਾਂ ਹੈ ਨਾ ਕਿ ਆਈਡੀ ਆਪਣੀ ਕਿੱਥੇ ਰਹਿੰਦੇ ਸੀਗੇ, ਕਿਉਂ ਨਹੀਂ ਉੱਥੇ ਲੌਂਗ ਟਰਮ ਰਹਿ ਸਕਦੇ ਸੀਗੇ। ਸੋ ਯੂਰਪ ਵਾਲੇ ਜਿਹੜੇ ਕੇਸ ਹੈਗੇ ਉਹਨਾਂ ਨੂੰ ਫਰਮ ਰੀਸੈਟਲਮੈਂਟ ਬਾਰ ਇੱਕ ਕੇਸ ਸਾਡਾ ਐਕਚੁਅਲੀ ਪਾਸ ਹੋਇਆ ਫਰਮ ਰੀਸੈਟਲਮੈਂਟ ਦਾ, ਕਾਫੀ ਤਕੜਾ ਉਹਦਾ ਮੁੱਦਾ ਸੀਗਾ ਤੇ ਬੰਦਾ ਇੰਡੀਆ ਵੀ 3-4 ਵਾਰੀ ਜਿਹੜਾ ਸੀਗਾ ਜਾ ਕੇ ਆਇਆ ਸੀਗਾ। ਸੋ ਕਈ ਜੱਜ ਜਿਹੜਾ ਹੈਗਾ ਕਿ ਉਹ ਜ਼ਿਆਦਾ ਸਰਕਾਰ ਵੱਲ ਸਟ੍ਰਿਕਟ ਸਟੈਂਡਰਡ ਰੱਖਦੇ ਆ ਕਿ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਪ੍ਰੂਵ ਕਰਨਾ ਪਹਿਲਾਂ ਕਿ ਇੱਕ ਉਹ ਗ੍ਰੀਨ ਕਾਰਡ ਸੀਗਾ ਉੱਥੇ ਦਾ ਇਕੁਇਵਲੈਂਟ ਜਾਂ ਉੱਥੇ ਪੱਕਾ ਸੀਗਾ। ਤੇ ਜਿਹੜੇ ਕਈ ਜੱਜ ਹੁੰਦੇ ਆ ਉਹ ਥੋੜਾ ਨਿਊਟਰਲ ਜਿਹੇ ਹੁੰਦੇ ਆ ਕਿ ਸਰਕਾਰ ਨੇ ਤਾਂ ਜਾਣਾ ਨਹੀਂ, ਹੁਣ ਬੰਦੇ ਤੋਂ ਪੁੱਛਿਆ ਜਾਵੇ ਪਹਿਲਾਂ ਕਿ ਤੂੰ ਸੀਗਾ ਪੱਕਾ ਕਿ ਨਹੀਂ ਸੀਗਾ, ਤੇਰੇ ਕੋਲ ਡਾਕੂਮੈਂਟ ਹੈਗਾ ਕਿ ਨਹੀਂ ਹੈਗਾ। ਤੇ ਪਹਿਲੀ ਤਰੀਕ ਤੋਂ ਬਾਅਦ ਬੰਦਾ ਕਹਿੰਦਾ ਕਿ ਮੇਰੇ ਕੋਲ ਸੀਗਾ ਨਹੀਂ ਤੇ ਜੱਜ ਨੇ ਅਗਰੀ ਡੇਟ ਦੇਤੀ, ਕਹਿੰਦਾ ਆਬਟੇਨ ਕਰਕੇ ਲੈ ਕੇ ਆਓ ਇਟਲੀ ਤੋਂ ਹਨਾ। ਤੇ ਆਪਾਂ ਉਹ 'ਚ ਜਾ ਕੇ ਕਿਹਾ ਕਿ ਨਹੀਂ ਭਾਈ ਸਾਡਾ ਆਪਾਂ ਟਰਾਈ ਕੀਤਾ ਸੀਗਾ, ਸਾਨੂੰ ਤਾਂ ਮਿਲਿਆ ਨਹੀਂ ਹਨਾ, ਕਿਉਂਕਿ ਹੁਣ ਟਾਈਮ ਬਹੁਤ ਹੋ ਗਿਆ, ਬੰਦੇ ਨੂੰ ਕੋਈ ਰਹਿੰਦਾ ਨਹੀਂ ਉੱਥੇ ਜਾਣਕਾਰ। ਤੇ ਸਰਕਾਰੀ ਵਕੀਲ ਪੁੱਛੇ ਕਿ ਕਿਉਂ ਨਹੀਂ ਮਿਲਿਆ, ਤੇ ਹੁਣ ਬੰਦਾ ਇਹੀ ਕਹਿ ਸਕਦਾ ਕਿ ਭਾਈ ਮੈਂ ਟਰਾਈ ਕੀਤਾ ਸੀਗਾ ਮੈਨੂੰ ਨਹੀਂ ਮਿਲਿਆ। ਤੇ ਸਰਕਾਰੀ ਵਕੀਲ ਕਹਿੰਦੀ ਕਿ ਮੈਨੂੰ ਹੋਰ ਟਾਈਮ ਚਾਹੀਦਾ, ਆਪਾਂ ਆਪਣੇ ਲੈਵਲ ਤੇ ਜਾ ਕੇ ਜਿਹੜਾ ਰਿਸਰਚ ਕਰਨਾ ਚਾਹੁੰਦੇ ਆ। ਤੇ ਉਹਨੂੰ ਆਪਾਂ ਕਿਹਾ ਸੀਗਾ ਕਿ ਤੈਨੂੰ ਟਾਈਮ ਤਾਂ ਹੁਣ ਇੰਨਾ ਸੀਗਾ, ਤੀਜੀ ਤਾਂ ਬੰਦੇ ਦੀ ਹੀਅਰਿੰਗ ਪਾਤੀ ਆ, ਹੋਰ ਕਿੰਨਾ ਟਾਈਮ ਚਾਹੀਦਾ। ਤੇ ਉਹਨਾਂ ਨੇ ਕੋਈ ਜਿੱਦਾਂ ਕਈ ਵਾਰੀ ਕੀ ਹੁੰਦਾ ਕਿ ਬਹਾਨਾ ਲੱਭ ਲੈਂਦੇ ਕੋਈ ਕਿ ਆਹ ਡਾਕੂਮੈਂਟ ਟਰਾਂਸਲੇਟ ਨਹੀਂ, ਆਹ ਡਾਕੂਮੈਂਟ ਇੱਦਾਂ ਨਹੀਂ। ਤੇ ਉਹਨਾਂ ਨੂੰ ਅਗਲੀ ਤਰੀਕ ਜਿੱਦਾਂ ਫਿਰ ਦੁਬਾਰਾ ਹੁਣ ਚੌਥੀ ਤਰੀਕ ਬੰਦੇ ਦੀ ਪਾਤੀ, ਸਿਰਫ ਰੀਲੋਕੇਸ਼ਨ ਵਾਲਾ ਹੀ ਜਿਹੜਾ ਮੁੱਦਾ ਉਹ ਹੈਗਾ। ਤੇ ਇਹਦੇ ਵਿੱਚ ਹੁਣ ਸਿਚੁਏਸ਼ਨ ਇਹ ਹੈ ਕਿ ਕਈ ਜੱਜ ਇੱਦਾਂ ਦੇ ਸੀਗੇ ਕਿ ਕਈ ਜੱਜ ਇੱਦਾਂ ਦੇ ਆ ਕਿ ਉਹਨਾਂ ਦੇ ਮੂਹਰੇ ਇਹ ਇਸ਼ੂ ਸੌਖੇ ਤਰੀਕੇ ਨਾਲ ਪਾਸ ਹੋ ਸਕਦਾ, ਕਈ ਵਾਰੀ ਮੁੱਦਾ ਨਹੀਂ ਵੀ ਬਣਦਾ। ਤੇ ਕਈ ਜੱਜ ਆ ਜਿਹੜੇ ਉਹ ਰੀਲੋਕੇਸ਼ਨ ਦਾ ਜਿਹੜਾ ਫਰਮ ਰੀਸੈਟਲਮੈਂਟ ਦਾ ਮੁੱਦਾ ਜਿਹੜਾ ਉਹਨੂੰ ਕਾਫੀ ਸੀਰੀਅਸ ਮੰਨਦੇ ਆ ਤੇ ਇੰਨਾ ਸੌਖਾ ਛੱਡਦੇ ਨਹੀਂ, 2-2 3-3 4-4 ਹੀਅਰਿੰਗਾਂ ਆਮ ਗੱਲ ਜਿੱਦਾਂ ਕਈ ਵਾਰੀ ਹੋ ਜਾਂਦੀ ਹੈ।